ਡਾਕਟਰ ਸਾਹਿਬ ਜਿਹੜੀ ਮੈਂ ਗੱਲ ਕੀਤੀ NDMA ਦੀ ਕਿ ਅਗਲੇ ਸਾਲ 2026 ਦੇ ਵਿੱਚ ਖੌਫਨਾਕ ਬਾਰਿਸ਼ਾਂ ਪਿਛਲੇ ਸਾਲ ਨਾਲੋਂ ਜ਼ਿਆਦਾ ਬਾਰਿਸ਼ਾਂ ਨੇ, ਇਹ ਦੱਸੋ ਇਹਦਾ ਕੀ ਬਣੇਗਾ? ਦੇਖੋ ਜੀ, ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਸਾਡੀ NDMA ਸਾਡੇ ਇਹੋ ਜਿਹੇ ਅਦਾਰੇ ਜਿਹੜੇ ਇਤਨੇ ਅਲਰਟ ਹੋ ਗਏ ਨੇ, ਇਤਨੇ ਜਨਾਬ ਜ਼ਿੰਦਾ ਹੋ ਗਏ ਨੇ ਕਿ ਹੁਣ ਅਗਲੀ ਪੇਸ਼ਗੋਈ ਵੀ ਕਰ ਸਕਦੇ ਨੇ। ਵਰਨਾ ਪਿਛਲੀਆਂ ਪੇਸ਼ਗੋਈਆਂ ਦੇ ਸਾਰੀਆਂ ਇਹਨਾਂ ਦੀਆਂ ਗਲਤ ਹੋਈਆਂ। ਪਿਛਲੇ ਸੈਲਾਬ ਦਾ ਲਾ ਲਓ, ਇਹ ਨਹੀਂ ਅੰਦਾਜ਼ਾ ਲਗਾ ਸਕੇ ਸੈਲਾਬ ਕਿੱਧਰ ਆਏਗਾ, ਦਰਿਆ ਦਾ ਰੁਖ ਕਿੱਧਰ ਨੂੰ ਹੋਏਗਾ, ਦਰਿਆ ਕੈਂ ਨੂੰ ਜਾਏਗਾ, ਠੀਕ ਹੈ ਨਾ ਜੀ। ਅਗਰ ਹੁਣ ਇਹਨਾਂ ਨੇ ਅੰਦਾਜ਼ਾ ਲਗਾ ਲਿਆ ਤਾਂ ਮੇਰਾ ਖਿਆਲ ਇਹ ਅੱਛਾ ਟਾਈਮ ਹੈ ਤਾਂ ਕਿ ਬਜਟਰੀ ਐਲੋਕੇਸ਼ਨ ਜਿਹੜੀ ਹੈ ਨਾ ਇਹਨਾਂ ਵਾਸਤੇ ਟਾਈਮ ਸਿਰ ਹੋ ਜਾਏ। ਤੁਸੀਂ ਅਸਲ ਗੱਲ ਫੜ ਲਈਏ। ਨਹੀਂ, ਮੈਂ ਨਹੀਂ ਪੜ੍ਹੀ, ਲੇਕਿਨ ਮੇਰਾ ਖਿਆਲ ਇਸ ਲਿਹਾਜ਼ ਤੇ ਇਹ ਇਹਨਾਂ ਦੀ ਮਤਲਬ ਬੜੀ ਅਕਲ ਦਾਨਿਸ਼ ਹੈ, ਅਕਲਮੰਦੀ ਹੈ ਕਿ ਬਈ ਟਾਈਮ ਸਿਰ ਉਹਨੇ ਦੱਸਤਾ ਕਿ ਸਾਡੇ ਵਾਸਤੇ ਬਾਹਰੋਂ ਜਾਂ ਅੰਦਰੂਨੀ ਮੁਲਕ ਇਹਨਾਂ ਬੰਦੋਬਸਤ ਕਰ ਲਓ ਸਾਡੀ ਸਾਰੇ ਪੈਸੇ ਪੂਸੇ ਦਾ, ਤਾਂ ਕਿ ਅੱਛਾ। ਦੂਸਰੀ ਗੱਲ ਆ, ਮੈਨੂੰ ਇਹ ਅਫਸੋਸ ਹੁੰਦਾ ਹੈ ਕਿ ਅਸੀਂ ਹਮੇਸ਼ਾ ਇਹ ਬਹਾਲੀ ਦੇ ਜਿਹੜੇ ਕੰਮ ਨੇ ਨਾ ਉਹਨਾਂ 'ਤੇ ਤਵੱਜੋ ਦਿੰਦੇ ਕਿ ਵੀ ਬਹਾਲੀ ਵਾਸਤੇ ਵੀ ਬੰਦੇ ਨੂੰ ਪੈਸੇ ਕਿੰਨੇ ਦੇਣੇ ਨੇ ਬਹਾਲੀ ਵਾਸਤੇ, ਉਹਨਾਂ ਰੋਜ਼ਗਾਰ ਮੁਤਾਸਰ ਹੋਇਆ, ਉਹਨਾਂ ਦੇ ਘਰ ਮੁਤਾਸਰ ਹੋਏ, ਫਲਾਣੀ ਚੀਜ਼ਾਂ। ਬਈ ਬਾਤ ਇਹ ਹੈ, ਇੱਕ ਇਹਦਾ ਹੋਰ ਵੀ ਪਹਿਲੂ ਹੈ ਕਿ ਤੁਸੀਂ ਜਿਹੜਾ ਇਹਦਾ ਤਦਾਰਕ ਹੈ ਨਾ, ਰੋਕਥਾਮ, ਉਹ ਤੁਸੀਂ ਕਰਨ ਵਾਸਤੇ ਸਟੈਪ ਲਵੋ। ਉਹਦੇ ਵਾਸਤੇ ਕੀ ਹੈ ਕਿ ਦਰਿਆਵਾਂ ਦੇ ਵਿੱਚ ਤੁਸੀਂ ਸਟਰਕਚਰ ਨਾ ਬਣਾਓ। ਦੇਖੋ ਨਾ, ਇਹ ਅਸੀਂ ਇਸ਼ਤਾਲ ਦਿਲਾਉਂਦੇ ਦਰਿਆਵਾਂ ਨੂੰ। ਦਰਿਆ ਜੇ ਰਾਵੀ ਲੰਘ ਕੇ ਗਿਆ, ਕਿੰਨੀਆਂ ਤਬਾਹੀਆਂ ਫਿਰ ਕੇ ਗਿਆ, ਅਸੀਂ ਲੰਘ ਕੇ ਗਿਆ ਤੇ ਅਸੀਂ ਉਹਨੂੰ ਚੈਲੰਜ ਕਰਤਾ, ਲੈ ਵੀ ਅਸੀਂ ਤੇਰੇ ਰਾਵਾਂ ਦੇ ਵਿੱਚ ਫਿਰ ਦੀਵਾਰਾਂ ਬਣਾਵਾਂਗੇ, ਆ ਜਾ ਫਿਰ ਦੁਬਾਰਾ ਆ ਜਾ ਤੂੰ, ਅਸੀਂ ਫਿਰ ਦੀਵਾਰਾਂ ਬਣਾਵਾਂਗੇ। ਦੇਖੋ ਗੱਲ ਇਹ ਸਾਰੀ ਆਬਾਦੀ ਸਾਡੇ ਮੁਲਕ ਦੀ ਆ। ਅਸੀਂ ਸਿਰਫ ਲਾਹੌਰ ਨੂੰ ਬਚਾਉਣ ਵਾਸਤੇ ਇੰਨੀ ਲੰਮੀ ਦੀਵਾਰ ਕੰਧ ਬਣਾ ਲਾਂਗੇ, ਇਹਦਾ ਮਤਲਬ ਹੈ ਕਿ ਉਹ ਪਾਣੀ ਕਿਸੇ ਦੂਸਰੇ ਰੁਖ ਜਾਏਗਾ। 40 ਕਿਲੋਮੀਟਰ ਜੀ। ਅੱਛਾ, ਉਹ ਦੁਸ਼ਮਣ ਮੁਲਕ ਤਾਂ ਨਹੀਂ ਜਾਏਗਾ। ਮੈਂ ਤਾਂ ਕਹਿੰਦਾ ਦੁਸ਼ਮਣ ਮੁਲਕ ਦੀ ਆਬਾਦੀ ਹੋਵੇ ਉੱਥੇ ਸਾਨੂੰ ਆਫਾਤ ਨਹੀਂ ਭੇਜਣੀ ਚਾਹੀਦੀ। ਉਹ ਤਾਂ ਫਿਰ ਸਾਡਾ ਸ਼ੇਖੂਪੁਰਾ, ਗੁਜਰਾਂਵਾਲਾ ਜਾਂ ਅੱਗੋਂ ਕਾੜਾ ਹੈ। ਇਹਦਾ ਮਤਲਬ ਹੈ ਕਿ ਅਸੀਂ ਇੱਥੇ ਪਾਣੀ ਰੋਕ ਕੇ ਦੀਵਾਰਾਂ ਬਣਾ ਕੇ ਰੂਡਾ ਦੇ ਤਹਿਤ ਦਰਿਆ ਇਹਨੂੰ ਬਚਾ ਕੇ ਆਪਣੇ ਲਾਹੌਰ ਨੂੰ, ਤੇ ਇਹਦਾ ਮਤਲਬ ਅਸੀਂ ਕੋਈ ਹੋਰ ਇਲਾਕਾ ਫਸਣਾ ਡੁਬਾਵਾਂਗੇ? ਨਹੀਂ। ਗੱਲ ਇਹ ਵੇ ਕਿ ਇਹ ਅੰਦਾਜ਼ਾ ਕਰੋ ਕਿ ਹਜ਼ਾਰਾਂ ਜਾਂ ਸੈਂਕੜਾਂ ਸਾਲਾਂ ਤੋਂ ਦਰਿਆ ਦਾ ਰੁਖ ਕੀ ਸੀ, ਉਹਨੇ ਕਿੱਧਰ ਨੂੰ ਚੱਲਣਾ ਹੈ। ਜਦੋਂ ਉਹ ਬਿਲਕੁਲ ਅਰੂਜ 'ਤੇ ਹੁੰਦਾ ਹੈ, ਜ਼ੋਰ 'ਤੇ ਹੁੰਦਾ ਹੈ, ਤੇ ਉਦੋਂ ਕਿੱਧਰ ਨੂੰ ਚੱਲਦਾ ਬਈ ਉਹਦੀ ਰੋਕਥਾਮ ਕਰੋ। ਛੋਟੀਆਂ ਛੋਟੀਆਂ ਸੜਕਾਂ ਅਸੀਂ ਬਣਾਈ ਜਾ ਰਹੇ ਹਾਂ, ਲੇਕਿਨ ਉਹਦੇ ਥੱਲੇ ਪੁਲੀਆਂ ਨਹੀਂ ਦੇ ਰਹੇ। ਪਹਾੜਾਂ ਦੇ ਵਿੱਚ ਅਸੀਂ ਸੜਕਾਂ ਦੀਆਂ ਲੰਬਾਈਆਂ 'ਤੇ ਤਵੱਜੋ ਦਈਦੀ ਹੈ ਕਿ ਵੀ ਇੰਨੀ ਲੰਬੀ ਸੜਕ ਅਸੀਂ ਬਣਾਤੀ। ਸਾਡੇ ਮੁੰਤਖਬ ਇਲਾਕੇ ਜਿਹੜੇ ਨੁਮਾਇੰਦੇ ਨੇ ਜਾਂ ਸਾਡੀ ਜਿਹੜੀ ਇੰਤਜ਼ਾਮੀਆਂ ਨੇ ਜਾਂ ਸਾਡੇ ਫੈਸਲਾ ਸਾਜ਼ ਜਿਹੜੇ ਨੇ, ਉਹਨਾਂ ਦੀ ਇਹ ਤਵੱਜੋ ਦੀ ਜੀ ਅਸੀਂ ਇੰਨੇ 1000 ਕਿਲੋਮੀਟਰ ਸੜਕ ਬਣਾਤੀ। ਉਹ ਖੁਦਾ ਦੇ ਬੰਦਿਓ, ਇਹਨਾਂ ਦੇ ਥੱਲੇ ਪਾਣੀ ਲੰਘਣ ਵਾਸਤੇ ਕੋਈ ਪੁਲੀਆਂ, ਕੋਈ ਛੋਟੇ ਪੁਲ, ਇਹਨਾਂ ਵਾਸਤੇ ਵੀ ਕੋਈ ਰੱਖੋ, ਐਲੋਕੇਸ਼ਨ ਕਰੋ ਤਾਂ ਕਿ ਪਾਣੀ ਆਰਾਮ ਨਾਲ ਗੁਜ਼ਰ ਜਾਏ, ਇਕੱਠਾ ਨਾ ਹੋਵੇ, ਫਲੱਡ ਬਣ ਗਏ ਤੇ ਫਿਰ ਲੋਕਾਂ ਦੇ। ਅੱਛਾ ਡਾਕਟਰ ਸਾਹਿਬ, ਤੁਸੀਂ ਜ਼ਾਹਰੀ ਗੱਲ ਹੈ ਕਿ ਪੜ੍ਹਦੇ ਲਿਖਦੇ ਵੀ ਹੋ ਇਸ ਮਾਮਲੇ ਦੇ ਉੱਤੇ। ਇੱਕ ਜਿਹੜਾ ਮੌਲੀਆਤ ਦੀ ਤਬਦੀਲੀ ਹੈ, ਮੌਸਮੀ ਤਬਦੀਲੀ ਹੈ, ਇਹ ਸਿਰਫ ਪਾਕਿਸਤਾਨ ਦਾ ਮਸਲਾ ਨਹੀਂ ਹੈ, ਪੂਰੀ ਦੁਨੀਆ ਦਾ ਮਸਲਾ ਬਣ ਗਿਆ ਹੈ। ਲੇਕਿਨ ਪਾਕਿਸਤਾਨ ਜ਼ਿਆਦਾ ਇਸ ਵਾਸਤੇ ਮੁਤਾਸਰ ਹੈ ਕਿ ਸਾਡੀ ਜੁਗਰਾਫੀਆਈ ਸੂਰਤ ਹਾਲ ਕਹਿ ਲਓ ਜਾਂ ਸਾਡੇ ਵਸਾਇਲ ਉਹਨੇ ਨਹੀਂ ਹੈ। ਇਹ ਦੱਸੋ ਕਿ ਇਹ ਅਚਾਨਕ ਦੁਨੀਆ 'ਚ ਮੌਸਮੀ ਤਬਦੀਲੀ ਜਿਹੜੀ ਹੋ ਰਹੀ ਹੈ, ਇਹਦੀ ਵਜੂਹਾਤ ਕੀ ਨੇ? ਕਿਆ ਅਸੀਂ ਇਨਸਾਨ ਜਿਹੜੇ ਆ ਇਹ ਕੁਦਰਤ ਨੂੰ ਚੈਲੰਜ ਕਰ ਰਹੇ ਹਾਂ? ਦੇਖੋ ਜੀ, ਅਰਜ਼ ਇਹ ਕਿ ਦੋ ਕਿਸਮ ਦੀ ਮੁਸੀਬਤਾਂ ਸਾਡੇ 'ਤੇ ਆਉਂਦੀਆਂ ਨੇ। ਜਿਹੜਾ ਇਹ ਸਮੋਗ ਨਾ, ਉਹ ਸਾਡਾ ਹੈ ਮੁਕਾਮੀ ਅਤੇ ਲੋਕਲ ਇਸ਼ੂ, ਆਪਣਾ ਬਣਾਇਆ ਹੋਇਆ ਹੈ। ਇਹ ਨਹੀਂ ਸਾਡਾ ਆਪਣਾ ਹੈ। ਮੈਂ ਕਹਾਂਗਾ ਚਲੋ ਅਸੀਂ ਥੋੜ੍ਹਾ ਬਰੋਡਰ ਸੈਂਸ ਦੇਖ ਲਈਏ ਕਿ ਇਹ ਜਿਹੜਾ ਸਾਡਾ ਚੜ੍ਹਦਾ ਪੰਜਾਬ ਹੈ, ਲਹਿੰਦਾ ਪੰਜਾਬ ਹੈ, ਜਾਂ ਇੱਧਰੋਂ ਦੱਖਣੀ ਪੰਜਾਬ ਹੈ, ਜਾਂ ਇੱਧਰੋਂ ਸਾਡਾ ਜਿਹੜਾ ਪਹਾੜ ਪਾਸੇ ਵੱਲ ਦੇ ਜਿਹੜੇ ਇਲਾਕੇ ਨੇ, ਅਸੀਂ ਸਾਰੇ ਜਿਹੜੇ ਸ਼ਹਿਰ ਨੇ ਨਾ, ਇਹਨਾਂ ਦੇ ਆਪਣੇ ਲੋਕਲ ਇਸ਼ੂ ਨੇ ਕਿ ਅਸੀਂ ਆਪਣੇ ਇੰਧਨ ਨੂੰ ਕੰਟਰੋਲ ਨਹੀਂ ਕਰ ਸਕਦੇ। ਔਰ ਆਪਣੀ ਗੱਡੀਆਂ ਦੇਖੋ ਨਾ, ਬੇਤਹਾਸ਼ਾ ਅਸੀਂ ਗੱਡੀਆਂ ਚਲਾਈ ਜਾ ਰਹੇ ਹਾਂ। ਉਹ ਦੇਖੋ ਸ਼ਹਿਰ ਦੇ ਅੰਦਰ ਕਿ ਉੱਥੇ ਸਾਡੀਆਂ ਕਚਹਿਰੀਆਂ ਹੈ, ਵਕਲਾ ਹਜ਼ਰਾਤ ਵੀ ਉੱਥੇ ਹੁੰਦੇ ਨੇ, ਜੱਜ ਹਜ਼ਰਾਤ ਵੀ ਉੱਥੇ ਹੁੰਦੇ ਨੇ, ਪੂਰੇ ਪੰਜਾਬ 'ਚੋਂ ਕਲਾਇੰਟ ਵੀ ਉੱਥੇ ਹੁੰਦੇ। ਬਈ ਤੁਸੀਂ ਇਹਨੂੰ ਫੈਲਾ ਦਿਓ। ਇੱਦਾਂ ਹੀ ਮਾਰਕੀਟਾਂ ਉੱਥੇ ਨੇ, ਇੱਦਾਂ ਹੀ ਸਰਕਾਰੀ ਦਫ਼ਤਰ ਸੈਕਟਰੀਏਟ ਉੱਥੇ ਨੇ। ਉਹ ਬਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਸ਼ਹਿਰ ਦੇ ਵਿੱਚ ਫੈਲਾ ਦਿਓ, ਪੰਜਾਬ 'ਚ ਫੈਲਾ ਦਿਓ, ਤਾਂ ਕਿ ਇੱਕ ਗੱਡੀ ਇੰਨਾ ਲੰਬਾ ਪੈਂਡਾ ਕਰਕੇ ਜਿਹੜੀ ਜਾਂਦੀ ਹੈ ਫਿਰ ਆਉਂਦੀ ਹੈ, ਉਹਦੀ ਐਮਿਸ਼ਨ ਅਤੇ ਉਹਦੀ ਜਿਹੜੀ ਗੈਸਿਸ ਨਾ ਹੋਵੇ। ਇਹ ਸਾਡੇ ਆਪਣੇ ਨੇ। ਅੱਛਾ, ਤੁਹਾਡੀ ਗੱਲ ਬਿਲਕੁਲ ਦਰੁਸਤ ਫਰਮਾਇਆ ਤੁਸੀਂ। ਇੱਕ ਸਾਡੇ ਬਹੁਤ ਇੰਟਰਨੈਸ਼ਨਲ ਕਿਸਮ ਦੇ ਮਸਾਇਲ ਨੇ, ਲੇਕਿਨ ਉਹ ਇੰਟਰਨੈਸ਼ਨਲ ਕਿਸਮ ਦੇ ਮਸਾਇਲ ਇਹ ਨੇ ਕਿ ਦੂਸਰੀ ਦੁਨੀਆ 'ਤੇ ਕਾਬੂ ਪਾ ਲਿਆ ਹੈ, ਲੇਕਿਨ ਅਸੀਂ ਨਹੀਂ ਕਾਬੂ ਪਾ ਸਕੇ। ਸਾਡਾ ਜ਼ਿਆਦਾ ਤਵੱਜੋ ਇਹੀ ਹੈ ਕਿ ਅਸੀਂ ਜਦੋਂ ਕੋਈ ਮੁਸੀਬਤ ਆ ਜਾਏ ਤਾਂ ਉਦੋਂ ਬਹਾਲੀ ਵਾਸਤੇ, ਠੀਕ ਆ, ਉਹ ਬੜੇ ਅਸੀਂ ਐਫੀਸ਼ੀਐਂਟ ਆ, ਬਹਾਲੀ ਵਾਸਤੇ ਮਾਸ਼ਾਅੱਲਾ ਬੜੇ ਐਫੀਸ਼ੀਐਂਟ ਆ, ਪਰ ਗੱਲ ਇਹ ਵੇ ਕਿ ਬਈ ਇਸ ਤੋਂ ਜਿਹੜੀ ਅਸੀਂ ਰੋਕਥਾਮ ਕਰਨੀ ਆ ਉਹਦੇ ਵਾਸਤੇ ਵੀ ਤਾਂ ਕੁਝ ਕਰੀਏ। ਜਿਹਨੂੰ ਇਹ ਕਹਿੰਦੇ ਨੇ ਕਿ ਬਈ ਸਟਰਕਚਰ ਐਸੇ ਬਣਾਈਏ ਜਿਹੜੇ ਸੈਲਾਬ ਨੂੰ
ਲੰਘਣ ਦੇਣ ਜਾਂ ਉਹਨੂੰ ਮੁਨਾਸਿਬ ਸਮਤ ਦੇ ਦੇਣ। ਅਸੀਂ ਦਰਖਤ ਵੱਢੀ ਜਾ ਰਹੇ ਹਾਂ, ਟਾਲੀਆਂ ਵੱਢੀ ਜਾ ਰਹੇ ਹਾਂ, ਤੇ ਸਲਾਬ ਕਿੱਥੇ ਰੁਕਣੇ ਆ? ਨਹੀਂ ਜਿਹੜੀਆਂ ਹੈ ਨਾ ਉਹ ਵੱਢੀ ਜਾ ਰਹੀਆਂ। ਤੇ ਦੇਖੋ ਅਸੀਂ ਨਵੀਆਂ ਲਾਉਂਦੇ ਨੇ। ਮੈਂ ਅਰਜ਼ ਕਰਦਾ ਜੀ, ਜਿਹੜੀਆਂ ਅਸੀਂ ਲਾਉਂਦੇ ਆ ਉਹ ਵੀ ਅਸੀਂ ਗਲਤ ਲਾਉਂਦੇ ਆ। ਦੇਖੋ ਨਾ, ਸਾਡੇ ਜਿਹੜੇ ਐਵਰਗ੍ਰੀਨ ਹਮੇਸ਼ਾ ਸਬਜ਼ ਹਰੇ ਰਹਿਣ ਵਾਲੇ ਸਾਡੇ ਜਿਹੜੇ ਪੌਦੇ ਨੇ ਉਹ ਉੱਥੇ ਹੁੰਦੇ ਨੇ ਘਰਾਂ ਵਾਸਤੇ। ਅਸੀਂ ਪੂਰੇ ਲਾਹੌਰ 'ਚ ਬਾਹਰ ਲਾਤੇ। ਹੁਣ ਦੇਖੋ, ਅਕਤੂਬਰ ਨਵੰਬਰ ਦਸੰਬਰ ਦੇ ਮਹੀਨੇ ਨੇ। ਅਕਤੂਬਰ ਨਵੰਬਰ ਦਸੰਬਰ 'ਚ ਅਗਰ ਅਸੀਂ ਮੁਕਾਮੀ ਪੌਦੇ ਲਾਏ ਹੁੰਦੇ ਉਹਦਾ ਕੀ ਫਾਇਦਾ ਹੁੰਦਾ? ਇੱਕ ਪੱਤ ਝੜ ਸ਼ੁਰੂ ਹੋ ਜਾਂਦੀ, ਇਹ ਦਰਖਤਾਂ 'ਚੋਂ ਪਾਣੀ ਨਾ ਨਿਕਲਦਾ, ਸਮੋਗ ਨਾ ਬਣਦੀ। ਇੱਥੇ ਜਨਾਬ ਬੁਲਬੁਲਾਂ, ਇੱਥੇ ਪਰਿੰਦੇ, ਇੱਥੇ ਚਿੜੀਆਂ, ਇੱਥੇ ਉਹਨਾਂ ਦੇ ਘੌਂਸਲੇ, ਇੱਥੇ ਜਨਾਬ ਅਗਰ ਅਸੀਂ ਮੁਕਾਮੀ ਅਸੀਂ ਫਲਦਾਰ ਪੌਦੇ ਲਗਾਈਏ ਤੇ ਚਹਿਲ ਪਹਿਲ ਹੋਵੇ। ਅਸੀਂ ਐਸੇ ਪੌਦੇ ਲਾਉਂਦੇ ਹਾਂ ਕਿ ਜਿੱਥੇ ਸਵਾਏ ਕੱਟੇ ਤੋਂ ਪੱਤਿਆਂ ਦਾ ਕੋਈ ਵੀ ਨਹੀਂ ਹੁੰਦਾ, ਔਰ ਸਾਰਾ ਸਾਲ ਨਾ ਉਹ ਝੜਦੇ ਨੇ। ਉਹਦਾ ਨਤੀਜਾ ਇਹ ਹੁੰਦਾ ਹੈ ਭਾਈ ਜੀ ਕਿ ਇਹਨਾਂ ਪੱਤਿਆਂ ਦੇ ਉੱਤੇ ਕੱਟਾ ਪਿਆ ਰਹਿੰਦਾ ਹੈ, ਔਰ ਇਹੀ ਕੱਟਾ ਸਮੋਗ ਦਾ ਬਾਇਸ ਹੈ। ਅਗਰ ਇਹਨਾਂ 3 ਮਹੀਨਿਆਂ 'ਚ ਇਹ ਪੱਤੇ ਗਿਰ ਜਾਣ, ਮੁਕਾਮੀ ਪੌਦੇ ਹੋਣ, ਤੇ ਫਿਰ ਇਹੋ ਜਿਹੀ ਸਾਨੂੰ ਮੁਸੀਬਤ ਨਾ ਪਏ। ਸਹੀ। ਅੱਛਾ, ਇਹ ਦੱਸੋ ਕਿ ਤੁਸੀਂ ਇhtiyat ਤਜਵੀਜ਼ ਦਿੱਤੀ ਹੈ, ਲੇਕਿਨ ਬਤੌਰ ਮਾਹਰ ਤੁਸੀਂ ਵੈਸੇ ਸਾਡੇ ਵੇਖਣ ਵਾਲਿਆਂ ਨੂੰ ਤੇ ਹਕੂਮਤ ਦੀ ਅਗਰ ਕੰਨਾਂ 'ਚ ਗੱਲ ਪੈ ਜਾਵੇ, ਤੁਸੀਂ ਕੀ ਕਹਿੰਦੇ ਹੋ ਕਿਸ ਤਰ੍ਹਾਂ ਇਹ ਸਾਰੇ ਮਾਮਲਾ ਜਿਹੜੇ ਮਾਹੌਲੀਆਤੀ ਚੈਲੰਜ ਦੇ ਨੇ ਇਹਨਾਂ ਦਾ ਨਿਪਟਿਆ ਜਾਵੇ? ਨਹੀਂ, ਇਹਦੇ ਵਾਸਤੇ ਇਹ ਹੈ ਜੀ ਕਿ ਗੱਲ ਇਹ ਕਿ ਅਸੀਂ ਸਾਰੇ ਮਾਮਲਾਤ ਇੱਕ ਇੰਤਜ਼ਾਮੀਆ, ਦੇਖੋ ਨਾ, ਜਿਹੜੇ ਫੈਸਲਾ ਸਾਜ਼ ਨੇ ਉਹ ਵੀ ਜ਼ਿਆਦਾਤਰ ਇੰਤਜ਼ਾਮੀ ਅਮੂਰ ਦੇ ਮਾਹਿਰ ਨੇ। ਜਿਹੜੇ ਇੰਪਲੀਮੈਂਟ ਕਰਨ ਵਾਲੇ ਨੇ ਸ਼ਹਿਰਾਂ ਦੇ ਵਿੱਚ, ਹਾਂਜੀ, ਪ੍ਰੋਫੈਸ਼ਨਲੀ, ਉਹ ਵੀ ਜਨਾਬ ਇੰਤਜ਼ਾਮੀ ਅਮੂਰ ਦੇ ਮਾਹਿਰ ਨੇ। ਬਈ ਤੁਸੀਂ ਜਿਹੜੇ ਮੁਤਲਕਾ ਪ੍ਰੋਫੈਸ਼ਨਲ ਲੋਕ ਨੇ, ਡਾਕਟਰ ਨੇ, ਇੰਜੀਨੀਅਰ ਨੇ, ਜਾਂ ਇਹਨਾਂ ਮਜ਼ਮੂਨਾਂ ਦੇ ਜਿਹੜੇ ਮਾਹਿਰ ਨੇ, ਉਹਨਾਂ ਨੂੰ ਬੁਲਾ ਕੇ ਜ਼ਿੰਮੇਵਾਰੀਆਂ ਲਓ ਤੇ ਉਹਨਾਂ ਨੂੰ ਕਹੋ ਵੀ ਇਹ ਟਾਰਗੇਟ ਦਿੱਤਾ ਜੇ ਤੇ ਸਾਨੂੰ ਰਿਜ਼ਲਟ ਦਿਓ। ਸਹੀ ਹੈ। ਤੇ ਠੀਕ ਆ, ਉਹ ਵਿਚਾਰੇ ਇੰਤਜ਼ਾਮੀ ਅਮੂਰ ਦੇ ਮਾਹਿਰ ਜਿਹੜੇ ਉਹਨਾਂ ਨੂੰ ਤੁਸੀਂ ਕੰਮ ਦਿੰਦੇ ਜੇ, ਸ਼ਹਿਰੀ ਇੰਤਜ਼ਾਮੀਆਂ ਨੂੰ ਕਿ ਵੀ ਤੁਸੀਂ ਇਹ ਵੀ ਕੰਮ ਕਰਨਾ ਹੈ, ਇਹ ਵੀ ਕਰਨਾ, ਡਾਕਟਰੀ ਵਾਲਾ ਵੀ ਕਰਨਾ ਹੈ, ਤੇ ਤੁਸੀਂ ਇੰਜੀਨੀਅਰਿੰਗ ਵਾਲਾ ਵੀ ਕਰਨਾ ਹੈ, ਤੇ ਤੁਸੀਂ ਮਾਹੌਲੀਆਤ ਵਾਲਾ ਵੀ ਕਰਨਾ। ਉਹ ਠੀਕ ਆ, ਵਿਚਾਰੇ ਕਰਦੇ ਤੇ ਹੈ ਜਿੰਨੀ ਉਹਨਾਂ ਦੀ ਹਿੰਮਤ ਆ, ਲੇਕਿਨ ਨਹੀਂ, ਨਤੀਜੇ ਉਹ ਨਹੀਂ ਹੁੰਦੇ। ਉਹ ਜਿਹੜਾ ਹੁੰਦਾ ਨਾ ਜੀ ਮਕਸਦ, ਉਹ ਟਾਰਗੇਟ ਨਹੀਂ ਅਚੀਵ ਹੁੰਦਾ, ਕਿਉਂਕਿ ਉਹਨਾਂ ਦਾ ਕਨਸੈਪਟ ਨਹੀਂ ਹੈ ਇੰਨਾ। ਤੇ ਲਿਹਾਜ਼ਾ ਮੈਂ ਗੁਜ਼ਾਰਿਸ਼ ਕਰਾਂਗਾ ਕਿ ਮੁਤਲਕਾ ਜੋ ਅਮੂਰ ਹੋਣ, ਉਹਨਾਂ ਦੇ ਮੁਤਲਕਾ ਜਿਹੜੇ ਮਾਹਿਰੀਨ ਨੇ ਉਹਨਾਂ ਨੂੰ ਜ਼ਿੰਮੇਵਾਰੀਆਂ ਲਗਾਓ, ਉਹਨਾਂ ਦੇ ਮਸ਼ਵਰੇ ਲਵੋ, ਉਹਨਾਂ ਦੇ ਪੈਨਲ ਬਣਾਓ, ਫਿਰ ਜਨਾਬ ਉਹਨਾਂ ਨੂੰ ਇੰਪਲੀਮੈਂਟ ਕਰੋ।